ਮਿੰਟੂ ਜੀ, ਆਪਾਂ ਕਾਫੀ ਟਾਈਮ ਤੋਂ ਤੁਸੀਂ ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਦੱਸ ਰਹੇ ਹੋ, ਲਗਾਤਾਰ ਜ਼ਿਕਰ ਕਰ ਹੀ ਰਹੇ ਹੋ ਕਿ ਕੇਂਦਰ ਨੇ ਆਹ ਕੱਟ ਲਾ ਦੇਣੇ ਆ, ਆਹ ਕੱਟ ਲਾ ਦੇਣੇ ਆ, ਕੇਂਦਰ ਇਸ ਤਰ੍ਹਾਂ ਕਰ ਰਿਹਾ। ਉਹਨਾਂ ਦੇ ਵਿੱਚੋਂ ਹੀ ਇੱਕ ਜਿਹੜੀ ਗੱਲ ਆ ਤਕਰੀਬਨ ਸੱਚੀ ਹੋਣੀ ਜਾ ਰਹੀ ਹੈ ਵੀ RDF ਦੇਣ ਤੋਂ ਮੋਦੀ ਸਾਹਿਬ ਦੀ ਸਰਕਾਰ ਕਹਿੰਦੀ ਵੀ ਸਾਡੀ ਕੋਰੀ ਨਾ। ਇੱਧਰ ਵਿੱਤ ਮੰਤਰੀ ਸਾਹਿਬ ਕਹਿ ਰਹੇ ਆ ਵੀ ਅਸੀਂ ਚੁੱਪ ਨਹੀਂ ਬੈਠਾਂਗੇ, ਤੇ ਰੌਲਾ ਕਿਹਦੇ ਕੋਲੇ ਜਾ ਕੇ ਪਾਉਣਗੇ ਜਦੋਂ ਨਾ ਹੀ ਕਰ ਗਏ। ਨਹੀਂ, ਇਹ ਚੁੱਪ ਨਹੀਂ ਬੈਠਣਗੇ। ਇਹ ਸੁਖਨਾ ਝੀਲ ਦੇ ਕੰਢੇ ਤੇ ਜਾ ਕੇ ਯੋਗਾ ਕਰਿਆ ਕਰਨਗੇ ਉੱਚੀ ਉੱਚੀ, ਜਾਂ ਫਿਰ ਉਹ ਪਹਾੜੀ ਤੇ ਜਾ ਕੇ ਨਾ ਸ਼ਿਵਾਲਕ ਦੀ ਪਹਾੜੀ ਤੇ ਚੀਕਾ ਮਾਰਿਆ ਕਰਨਗੇ। ਹੋਰ ਕੀ ਕਰਨਗੇ? ਚੁੱਪ ਨਹੀਂ ਬੈਠਣਗੇ। ਨਹੀਂ, RDF ਮੇਰੀ ਗੱਲ ਸੁਣੋ, RDF ਕਿਤੇ ਹੈਗਾ ਵੀ ਐਤ ਸੋਮਵਾਰ ਦਾ ਹੀ ਉਹਨਾਂ ਨੇ ਨੱਪਿਆ ਵਾ? ਸਹੀ ਹੈ। ਇਹ RDF ਤੇ ਹੈਗਾ ਪਿਛਲੇ ਸਾਲ 1.5 ਸਾਲ ਦਾ, ਔਰ RDF ਦੇ ਕਰਕੇ ਹੀ ਤਾਂ ਇਹਨਾਂ ਨੇ ਸੋਧ ਵੀ ਕੀਤੀ ਸੀਗੀ ਜੀ। ਆ ਤੁਹਾਂ ਦੇਖਿਆ ਹੋਣਾ ਹੈ, ਇਹ ਜਦੋਂ ਆਏ ਸੀ ਇਹਨਾਂ ਨੇ ਅਮੈਂਡਮੈਂਟ ਕੀਤੀ ਹੈ। ਬਿਲਕੁਲ ਕੀਤੀ। ਫਿਰ ਉਹੀ ਗੱਲ ਕਿ ਤੇਲੀ ਵੀ ਕੀਤਾ ਤੇ ਰੁੱਖਾ ਵੀ ਖਾਦਾ, ਉਧਰੋਂ ਈਨ ਵੀ ਮੰਨੀ ਉਹਨਾਂ ਦੀ, ਸਾਰਾ ਕੁਝ ਕੀਤਾ, ਤੇ ਹੁਣ ਉਹ ਪੱਲੇ ਵੀ ਕੁਝ ਨਹੀਂ ਪਾ ਰਹੇ। ਤੋ ਇਹ ਚੀਮਾ ਸਾਹਿਬ ਦਾ ਬਿਆਨ ਆ। ਇਹ ਕਹਿ ਰਹੇ ਨੇ ਜੀ ਕਿ ਪੱਲਾ ਝਾੜ ਕੇ ਉਹ ਸੂਬਾਈ ਅਧਿਕਾਰਾਂ ਅਤੇ ਕਿਸਾਨੀ ਤੇ ਸਿੱਧਾ ਹੱਲਾ ਬੋਲ ਰਹੇ ਆ, ਤੇ ਇਹ ਸਾਰਾ ਕੁਝ ਹੈ ਜਿਹੜਾ ਕੇਂਦਰੀ ਸ਼ਰਤ ਤਹਿਤ ਸੂਬਾ ਸਰਕਾਰ ਨੇ ਦਿਹਾਤੀ ਵਿਕਾਸ ਐਕਟ ਵਿੱਚ ਸੋਧ ਵੀ ਕਰ ਦਿੱਤੀ ਹੈ। ਹੁਣ ਆਨਾਕਾਨੀ ਕਰਨ ਦਾ ਮਤਲਬ ਹੈ ਕਿ ਕੇਂਦਰ ਸਰਕਾਰ ਖੇਤੀ ਦੇ ਢਾਂਚੇ ਨੂੰ ਤਬਾਹ ਕਰਨਾ ਚਾਹੁੰਦੀ ਹੈ, ਕਿਉਂਕਿ ਪੇਂਡੂ ਵਿਕਾਸ ਫੰਡਾਂ ਨਾਲ ਹੀ ਸਰਕਾਰੀ ਮੰਡੀਕਰਨ ਦੇ ਢਾਂਚੇ ਨੂੰ ਮਜ਼ਬੂਤ ਕਰਦੀ ਹੈ ਜੀ। ਤੋ ਖੈਰ ਦੇਖੋ, ਇਹਨਾਂ ਦਾ ਮੈਂ ਬਿਆਨ ਕੋਟ ਕਰ ਦਿੱਤਾ ਹੈ। ਜਿਹੜੀ ਗੱਲ ਇਹ ਆ, ਜਿਹੜਾ ਦਿਹਾਤੀ ਵਿਕਾਸ ਫੰਡ ਆ, ਇਹ ਤੇ ਜੁੜ ਕੇ ਹੁਣ ਹੋਇਆ ਪਿਆ ਵਾ ਤਕਰੀਬਨ 3000 ਕਰੋੜ। ਤਾਂ ਇਹ 21 ਦਾ ਸ਼ੁਰੂ ਹੋਇਆ ਸੌਣੀ ਦਾ, ਤੇ ਹੁਣ ਵੇਖ ਲਓ ਭਾਉ ਕੇ 23 ਚੜ੍ਹਨ ਵਾਲਾ ਆ ਜੀ। ਤੇ ਉਦੋਂ ਦਾ ਹਜੇ ਬਕਾਇਆ ਖਲੋਤਾ। ਹਾਲੇ ਕਹਿੰਦੇ ਆ ਕਿ ਦੇਖੋ ਜੀ ਅਸੀਂ ਚੁੱਪ ਨਹੀਂ ਬੈਠਾਂਗੇ। ਚੁੱਪ ਤੇ ਉਹਨਾਂ ਨੇ ਤੁਹਾਨੂੰ ਬਰਫ਼ ਚ ਲਾ ਰੱਖਿਆ। ਤੁਹਾਡਾ ਮੁੱਖ ਮੰਤਰੀ ਜਾ ਕੇ ਉੱਥੇ ਮਤਲਬ ਕਿ ਝੂਠਾਂ ਦੀ ਧੁੱਕੀ ਕੱਢੀ ਜਾਂਦਾ ਹੈ ਗੁਜਰਾਤ ਦੇ ਵਿੱਚ, ਤੇ ਇੱਥੇ ਤੁਹਾਡੇ ਤੋਂ ਇੰਨਾ ਨਹੀਂ ਸਰਦਾ ਕੋਈ ਟਵੀਟ ਹੀ ਕਰ ਦਿਓ ਤੇ ਰੇਲਵੇ ਸਟੇਸ਼ਨ ਦਾ ਵੀ ਨਾਂ ਕਹਿੰਦੇ ਨੇ ਕਿ ਚੰਡੀਗੜ੍ਹ ਦੇ ਨਾਲ ਪੰਚਕੂਲਾ ਰੱਖੋ ਜੀ। ਬਿਲਕੁਲ, ਕੈਸਾ ਧੱਕਾ ਹੈ। ਤੋ ਇੱਥੇ ਤਾਂ ਫਿਰ ਸਾਫ਼ ਹੈ ਕਿ ਚਲੋ ਬਿਆਨ ਦੇ ਦੇਣਾ ਤੇ ਏਦਾਂ ਕਰ ਦੇਣਾ ਠੀਕ ਹੈ, ਫਾਰਮੈਲਿਟੀ ਆ। ਮੈਂ ਤੁਹਾਨੂੰ ਇੱਕ ਗੱਲ ਗਾਂ ਦੀ ਦੱਸ ਦੇਣਾ, ਐਦੋਂ ਵੀ ਅੱਗੇ ਦੀ ਗੱਲ ਇਹ ਆ ਕਿ 15 ਨਵੰਬਰ ਨੂੰ ਇੱਕ ਲੈਟਰ ਆਇਆ। ਇਹ ਉਸ ਲੈਟਰ ਦਾ ਥੋੜਾ ਜ਼ਿਕਰ ਨਹੀਂ ਕਰਨਗੇ। 15 ਤਰੀਕ ਨੂੰ ਲੈਟਰ ਲਿਖ ਦਿੱਤਾ ਕੇਂਦਰ ਸਰਕਾਰ ਨੇ, ਤੇ ਉਹਦੇ ਚ ਤਾਂ ਸਿੱਧਾ ਉਹਨਾਂ ਨੇ ਕਿਹਾ ਕਿ ਜਿਹੜੀ ਇਹ PDS ਦੀ ਜਾਂਦੀ ਹੈ ਨਾ ਕਣਕ, ਇਹਦੇ ਤੇ ਆਪਣਾ ਜਿਹੜਾ ਤੁਸੀਂ ਆ ਬੰਦ ਕਰੋ ਇਹ RDF ਲੈਣਾ। ਮਤਲਬ ਕਿ ਉਹ RDF ਦੇਣ ਤੋਂ ਤੇ ਛੱਡੋ, RDF ਟੈਕਸ ਤੋਂ ਹੀ ਪੱਲਾ ਝਾੜ ਰਹੇ ਨੇ। ਔਰ ਉਹ ਇਸ ਕਰਕੇ ਕਿ ਮੰਡੀਕਰਨ ਢਾਂਚਾ ਜਿਹੜਾ ਉਹ ਬਦਹਾਲ ਹੋਵੇ ਤੇ ਖੁੱਲੀ ਮੰਡੀ ਦੇ ਵਿੱਚ ਅਨਾਜ ਜਾਵੇ, ਕਿਉਂਕਿ ਉਸ ਲੈਟਰ ਦੇ ਵਿੱਚ ਬਕਾਇਦਾ ਲਿਖਿਆ ਗਿਆ ਜੀ ਇੱਕ ਗਰੀਬਾਂ ਨੂੰ ਲਾਭ ਮਿਲੇਗਾ, ਤੇ ਦੂਆ ਇਹ ਆ ਕਿ ਫਿਰ ਖੁੱਲੀ ਮੰਡੀ ਦੇ ਵਿੱਚ ਵੀ ਅਨਾਜ ਜਾਏਗਾ। ਸੋ ਇਹ RDF ਹੁਣ ਕਿੱਦਾਂ ਲੈਣਗੇ? ਕਹਿੰਦੇ ਕਿ ਚੁੱਪ ਨਹੀਂ ਬੈਠਣ। ਹਾਂਜੀ, ਤੇ ਚੁੱਪ ਨਹੀਂ ਬੈਠਣਾ ਤੇ ਚੁੱਪ ਕਰਕੇ ਉਧਰ ਨੂੰ ਕਾਰਾਂ ਖਿੱਚੋ। ਅੱਗੇ ਤੇ ਤੁਸੀਂ ਛੋਟੇ ਹਾਥੀ ਤੇ ਚੜੇ ਫਿਰਦੇ ਹੁੰਦੇ ਸੀ, ਹਾਂਜੀ, ਜਾਂ ਛੋਟੀ ਮੋਟੀ ਕੋਈ ਜੀਪ ਕਾਰ ਹੁੰਦੀ ਸੀ ਤੁਹਾਡੇ ਕੋਲ। ਹੁਣ ਤੇ ਐਡੀਆਂ ਐਡੀਆਂ ਟਰਾਲੀ ਜਿੰਨੀਆਂ ਤੁਹਾਡੇ ਕੋਲ ਕਾਰਾਂ ਨੇ ਸੁੱਖ ਨਾਲ। ਇਹਨਾਂ ਨੂੰ ਦਬਲੋ ਤੇ ਜਾ ਕੇ ਦਿੱਲੀ ਰੌਲਾ ਪਾਓ, ਇੱਥੇ ਚੁੱਪ ਬੈਠੋ, ਚਾਹੇ ਚੀਕਾਂ ਮਾਰੋ, ਇੱਥੇ ਕੀ ਫਰਕ ਪੈਂਦਾ? ਉੱਥੇ ਜਾ ਕੇ ਦੱਸੋ ਦੇਸ਼ ਨੂੰ ਕਿ ਬਾਈ ਚਲੋ ਠੀਕ ਆ, ਤੁਸੀਂ ਗਾਂ ਕੀ ਕਰਨਾ ਉਹ ਤੇ ਪਤਾ ਨਹੀਂ ਹੈ। ਜੋ ਕਾਨੂੰਨਨ ਸਾਡਾ ਪੈਸਾ ਬਣਦਾ, ਹਾਂਜੀ, 3000 ਕਰੋੜ ਰੁਪਈਆ ਸਾਡਾ ਜਿਹੜਾ ਤੁਸੀਂ ਨੱਪਿਆ, ਕਿਹੜੇ ਬਹੁਤ ਚ ਨੱਪਿਆ ਜੇ? ਅਸੀਂ ਤੁਹਾਡਾ ਕੀ ਦੇਣਾ ਜੀ? ਜੀ, ਆਪੇ ਲੋਕਾਂ ਨੂੰ ਪਤਾ ਲੱਗੇਗਾ, ਉਹਨਾਂ ਨੂੰ ਵੀ ਪਤਾ ਲੱਗੇਗਾ। ਇੱਥੇ ਬੈਠਣਾ ਤਾਂ ਇੱਥੇ ਖਬਰਾਂ ਲੱਗ ਗਈਆਂ, ਅਸੀਂ ਬੋਲ ਦਿੱਤੀਆਂ, ਕਿਸੇ ਨੇ ਖਬਰਾਂ ਲਿਖ ਦਿੱਤੀਆਂ, ਤੁਸੀਂ ਉਹਦੇ ਤੇ ਰਿਐਕਟ ਕਰ ਦਿੱਤਾ, ਕਰੀ ਜਾਓ ਸਾਰਾ ਕੁਝ। ਅਗਲੇ ਤੇ ਕਰੀ ਜਾਂਦੇ ਆ, ਬਥੇਰੇ ਕੱਟ ਲੱਗਦੇ ਆ ਜ਼ਰੂਰ। ਇੱਥੇ ਤਾਂ ਤੁਸੀਂ ਦੇਖਿਓ ਨਰੇਗਾ ਦਾ ਬਜਟ ਗਿਆ ਥੱਲੇ ਨੂੰ, ਨਰੇਗਾ ਸਕੀਮ ਡਿੱਗ ਕੇ ਚੱਲ ਰਹੀ ਆ। ਮਿਡ ਡੇ ਮੀਲ ਜਿਹੜੀ ਹੈ ਉਹ ਡਿੱਗ ਕੇ ਚੱਲਣ ਰਹੀ ਆ। ਬਹੁਤ ਕੱਟ ਨੇ, ਹਲੇ ਤਾਂ ਕੱਟਾਂ ਦੀ ਸ਼ੁਰੂਆਤ ਹੈ। ਆਉਣ ਵਾਲੇ ਸਮੇਂ ਚ ਮੈਂ ਤਾਂ ਤੁਸੀਂ ਲੰਮੇ ਸਮੇਂ ਤੋਂ ਮੇਰੇ ਨਾਲ ਹੋ, ਤੁਹਾਨੂੰ ਪਤਾ ਹੋਏਗਾ, ਮੈਂ ਤਾਂ ਪਹਿਲਾਂ ਹੀ ਕਹਿ ਦਿੱਤਾ ਸੀਗਾ ਕਿ ਸਰਕਾਰ ਵੈਲਫੇਅਰ ਵਾਲੀਆਂ ਬਹੁਤ ਸਾਰੀਆਂ ਯੋਜਨਾਵਾਂ ਚੋਂ ਨਿਕਲੇਗੀ, ਔਰ ਹੌਲੀ ਹੌਲੀ ਉਹ ਏਦਾਂ ਹੀ ਕਰ ਰਹੇ ਨੇ ਜੀ। ਬਿਲਕੁਲ ਸਹੀ ਹੈ, ਬਿਲਕੁਲ। ਬਹੁਤ ਚਿਰ ਦੇ ਆਪਾਂ ਇਹਨਾਂ ਚੀਜ਼ਾਂ ਤੇ ਚਰਚਾ ਕਰ ਰਹੇ ਹਾਂ ਮਿੰਟੂ ਜੀ।